ਬਿਲਕੁਲ ਅਸੀਂ ਜੱਟ ਜ਼ਿਆਦਾ ਇੱਥੋਂ ਵੀ ਪਿੱਛੇ ਰਹੀ ਜਾਂਦੇ ਆ। ਉਹ ਬਹਿ ਮਾਂ ਆਈ ਆ ਤੈਨੂੰ ਹਾਂ ਜੰਮਿਆ ਸੀ ਕਿ ਤੂੰ ਸਾਨੂੰ ਜੰਮਿਆ ਸੀ, ਇਹ ਬੜਾ ਗਲਤ ਲਫ਼ਜ਼ ਹੈ। ਨਹੀਂ, ਬੱਚਾ ਗੱਲ ਕਰਦਾ ਤੇ ਉਹਦੀ ਗੱਲ ਨੂੰ ਪੂਰਾ ਸੁਣੋ ਤੇ ਉਹਦੇ ਤੇ ਗੌਰ ਕਰੋ। ਅਸੀਂ ਤੇ ਆਪਣੇ ਤੋਂ ਛੋਟੇ ਨੂੰ ਬੋਲਣ ਹੀ ਨਹੀਂ ਦੇ। ਸਾਡੇ ਜਿੰਨੇ ਵੀ ਸਾਇੰਸਦਾਨ ਹੋਏ ਨੇ ਉਹਨਾਂ ਪਹਿਲਾਂ ਮੁਸ਼ਾਹਦਾ ਕੀਤਾ, ਕਿਤਾਬਾਂ ਬਾਅਦ 'ਚ ਛਪੀਆਂ। ਬੈਠਾ ਬੈਠਾ ਇੱਕ ਸਾਇੰਸਦਾਨ ਦੇਖਦਾ ਦਰਖਤ ਤੋਂ ਸੇਬ ਥੱਲੇ ਡਿੱਗਦੇ ਨੇ, ਸੋਚਣ ਲੱਗ ਪੈਂਦੇ ਥੱਲੇ ਕਿਉਂ ਡਿੱਗਦੇ ਨੇ, ਤਾਂ ਨੂੰ ਕਿਉਂ ਨਹੀਂ ਜਾਂਦੇ। ਇਹ ਸਿਰਫ ਅਕਲ ਦੀ ਗੱਲ ਸੀ। ਉਹ ਡਿੱਗਣ ਦੀ ਵਜ੍ਹਾ ਤੋਂ ਅੱਜ ਕਾਨੂੰਨ ਬਣ ਗਏ ਜਿਹਦੇ ਤੇ ਤੁਹਾਡੀਆਂ ਗੱਡੀਆਂ ਚੱਲਦੀਆਂ, ਬਾਕੀ ਸਾਰਾ ਕੁਝ ਹੁੰਦਾ। ਤੇ ਸਮਝ ਤੁਸੀਂ ਵੀ ਗਏ ਹੋਵੋਗੇ, ਸਮਝ ਅਸੀਂ ਵੀ ਗਏ। ਅਸਲਾਮ ਵਾਲੇਕੁਮ। ਗੱਲ ਵੇਲੇ ਦੇ ਨਾਲ ਮੈਂ ਤੁਹਾਡਾ ਯਾਰ, ਤੁਹਾਡਾ ਦੋਸਤ, ਤੁਹਾਡਾ ਮਿੱਤਰ, ਤੁਹਾਡਾ ਸੰਗੀ ਜ਼ੁਲਫਕਾਰ ਜੱਟ, ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਤੇ ਅੱਜ ਦੀ ਗੱਲ ਵੇਲੇ ਦੇ ਵਿੱਚ ਮੇਰੇ ਨਾਲ ਮੇਰੇ ਚਾਚਾ ਰਫੀਕ। ਇਹ ਅਕਸਰ ਇੱਕ ਗੱਲ ਕਰਦੇ ਹੁੰਦੇ ਨੇ ਕਿ ਜੀ ਅਕਲ ਦਾ ਤੇ ਤਲੀਮ ਦਾ ਕੋਈ ਤਲਕ ਨਹੀਂ ਹੈ। ਅਕਲ ਇੱਕ ਹੋਰ ਚੀਜ਼ ਹੈ, ਖੁਦਾ ਦਾ ਸਲਾਹੀਅਤ ਹੈ, ਜਦਕਿ ਤਲੀਮ ਤੁਸੀਂ ਹਾਸਲ ਕਰਦੇ ਹੋ। ਤੇ ਸਾਨੂੰ ਥੋੜ੍ਹਾ ਜਿਹਾ ਲੱਗਦਾ ਹੁੰਦਾ ਹੈ ਕਦੇ ਕਦੇ ਜਿਹੜੇ ਤਲੀਮ ਯਾਫਤਾ ਲੋਕ ਨੇ ਉਹ ਇਹ ਗੱਲ ਨੂੰ ਥੋੜ੍ਹਾ ਜਿਹਾ ਨਾ ਮਾਈਂਡ ਵੀ ਕਰਦੇ ਨੇ। ਤੇ ਲੋਕਾਂ ਦੀ ਜ਼ਿਹਨ ਸਾਜ਼ੀ ਵਾਸਤੇ, ਇਸ ਚੀਜ਼ ਨੂੰ ਖੁੱਲ੍ਹਾ ਡੁੱਲਾ ਸਮਝਣ ਵਾਸਤੇ ਅਸੀਂ ਚਾਚੇ ਹੋਰਾਂ ਦੇ ਨਾਲ ਮੁਖਾਤਬ ਹਾਂ। ਚਾਚਾ ਜੀ, ਗੱਲ ਇਹ ਵੇ ਕਿ ਪਹਿਲਾਂ ਤਾਂ ਇਹਨੂੰ ਥੋੜ੍ਹਾ ਜਿਹਾ ਕਲੀਅਰ ਕਰੋ, ਕਿਉਂਕਿ ਅਗਲੇ ਦਿਨ ਵੀ ਤੁਸੀਂ ਗੱਲ ਕੀਤੀ ਸੀ ਤੇ ਥੋੜ੍ਹਾ ਜਿਹਾ ਮੈਨੂੰ ਵੀ ਉਸ ਟਾਈਮ ਲੱਗਾ, ਬਾਅਦ ਚਲੋ ਮੈਂ ਤਾਂ ਸੋਚਿਆ, ਲੇਕਿਨ ਇਹ ਥੋੜ੍ਹੀ ਜਿਹੀ ਇਹਦੀ ਵੰਡ ਕੱਢ ਦਿਓ ਕਿ ਅਕਲ ਔਰ ਤਲੀਮ ਵੱਖਰੀ ਵੱਖਰੀ ਕਿਵੇਂ ਵੇ, ਔਰ ਅਕਲ ਜਿਹੜੀ ਹੈ ਬਗੈਰ ਤਲੀਮ ਦੇ ਵੀ ਕਿਸ ਤਰ੍ਹਾਂ ਹੁੰਦੀ ਹੈ, ਇਹ ਥੋੜ੍ਹਾ ਜਿਹਾ ਸਾਨੂੰ ਦੱਸੋ ਤੁਸੀਂ। ਮੈਂ ਤੁਹਾਨੂੰ ਇੱਕ ਗੱਲ ਸੁਣਾ ਦੇਣਾ, ਯਾਨੀ ਕਿ ਅਨਪੜ੍ਹਾਂ ਦੀ। ਠੀਕ ਹੈ। ਉਹਦੇ ਵਿੱਚੋਂ ਤੁਸੀਂ ਆਪੇ ਹੀ ਤਜਈਆ ਕਰ ਲਿਓ ਕਿ ਯਾਰ ਅਨਪੜ੍ਹ ਵੀ ਅਕਲਮੰਦ ਹੁੰਦਾ। ਬਿਲਕੁਲ ਠੀਕ ਹੈ। ਕੋਈ ਜ਼ਰੂਰੀ ਨਹੀਂ ਕਿ ਪੜ੍ਹਿਆ ਲਿਖਿਆ ਹੀ ਅਕਲਮੰਦ ਹੁੰਦਾ, ਅਨਪੜ੍ਹ ਵੀ। ਮੇਰੀ ਗੱਲ ਦਾ ਮਕਸਦ ਇਹ ਨਹੀਂ ਕਿ ਹਰ ਪੜ੍ਹਿਆ ਲਿਖਿਆ ਬੇਵਕੂਫ ਹੈ। ਬਸ ਠੀਕ, ਕਲੀਅਰ ਹੋ ਗਈ ਜੀ ਗੱਲ। ਠੀਕ ਹੈ। ਨਹੀਂ ਠੀਕ ਹੈ, ਕਿਤੇ ਹਰ ਅਨਪੜ੍ਹ ਅਕਲਮੰਦ ਹੈ। ਠੀਕ ਹੈ, ਮਕਸਦ ਐਸਾ ਨਹੀਂ, ਪਰ ਉਹ ਜਿਹੜਾ ਤਲੀਮ ਦਾ ਯਾਨੀ ਲਾਜ਼ਮ ਨਹੀਂ ਹੈ ਕਿ ਤਲੀਮ ਯਾਫਤਾ ਬੰਦਾ ਅਕਲਮੰਦ ਹੋ ਸਕਦਾ, ਇਹਨੂੰ ਸਾਦਾ ਲਫ਼ਜ਼ ਹੈ। ਹਾਂਜੀ, ਤੇ ਲਾਜ਼ਮ ਨਹੀਂ ਕਿ ਅਨਪੜ੍ਹ ਬੇਵਕੂਫ ਹੋ ਸਕਦਾ। ਠੀਕ ਹੈ, ਇਹ ਤੇ ਕੁਦਰਤ ਦੀ ਦੇਣ ਹੈ ਨਾ। ਬਿਲਕੁਲ, ਯਾਨੀ ਖੁਦਾ ਦੀ ਦੇਣ। ਤੇ ਉਹ ਕੋਈ ਬਾਬਾ ਸੀ, ਗੱਲ ਮੈਂ ਤੁਹਾਨੂੰ ਸੁਣਾਉਣਾ, ਤੂੰ ਅੱਗੋਂ ਕਰੀ ਦੀ। ਉਹਦੇ 3 ਪੁੱਤਰ ਸਨ। ਉਹ ਬਾਬਾ ਜਿਹੜਾ ਵਡੇਰਾ ਸੀ, ਬਾਬੇ ਦਾ ਆਖਰੀ ਟਾਈਮ ਆ ਗਿਆ। ਬਾਬੇ ਨੇ ਆਪਣੇ ਪੁੱਤਰਾਂ ਨੂੰ ਸੱਦਿਆ, ਉਹਨੇ ਆਖਿਆ ਪੁੱਤਰ ਇੱਧਰ ਆਓ, ਮੇਰਾ ਆ ਗਿਆ ਆਖਰੀ ਟਾਈਮ, ਤੇ ਮੇਰੇ ਮਰਨ ਤੋਂ ਬਾਅਦ ਇਹ ਜਿਹੜੀ ਮੇਰੀ ਜਾਇਦਾਦ ਮਾਲ ਦੌਲਤ ਹੈ, ਇਹਦੇ ਵਿੱਚ ਇੱਕ ਬੰਦਾ ਹਿੱਸੇ ਵਾਲ ਨਹੀਂ। ਠੀਕ ਹੈ, ਯਾਨੀ ਕਿ 2 ਹਿੱਸੇ ਵਾਲ ਇੱਕ ਨਹੀਂ। ਠੀਕ ਹੈ। ਉਹ ਇੰਨੀ ਗੱਲ ਕੀਤੀ ਤੇ ਬਾਬਾ ਹੀ ਮਰ ਗਿਆ। ਹੈਲੋ ਫੜੋ। ਹੁਣ ਉਹ ਅਗਲੀ ਗੱਲ ਤੇ ਕਲੀਅਰ ਹੀ ਨਹੀਂ ਹੋਈ ਵੀ ਕਿਹੜਾ ਨਹੀਂ, ਰੌਲਾ ਬਣ ਗਿਆ। ਉਹਨਾਂ ਨੇ ਉਹ ਬਾਬਾ ਨੱਪਿਆ, ਦੱਸਿਆ, ਚਲੋ 10ਵਾਂ 40 ਕਰਾਇਆ, ਕਰਾ ਕੇ ਤੇ ਉਹਨਾਂ ਆਖਿਆ ਯਾਰ ਹੁਣ ਜਾਇਦਾਦ ਵੀ ਵੰਡਣੀ ਹੈ, ਪਰ ਉਹਦਾ ਪਹਿਲਾਂ ਫੈਸਲਾ ਕਰਾਈਏ। ਜਿਹੜਾ ਬਾਬੇ ਦਾ ਹੈ ਨਹੀਂ, ਜਿਹੜਾ ਹੈ ਨਹੀਂ ਉਹ ਤੇ ਕੱਢੀਏ। ਉਸ ਵਕਤ 'ਚ ਬਾਦਸ਼ਾਹ ਹੀ ਫੈਸਲੇ ਕਰਦੇ ਹਨ। ਉਹ ਬਾਦਸ਼ਾਹ ਵੱਲ ਟੁਰ ਪਏ, ਰਸਤੇ ਟੁਰੇ ਜਾਂਦੇ ਨੇ ਤੇ ਉਹ ਵੇਖਿਆ ਯਾਰ ਇਹ ਖੁਰਾ ਲੱਗਾ, ਆਹੋ ਯਾਰ ਖੁਰਾ ਹੀ ਹੈ, ਪਰ ਇਹ ਔਰਤ ਦਾ ਖੁਰਾ ਹੈ। ਮਤਲਬ ਔਰਤ ਇੰਝ ਲੱਗਦਾ ਵੀ ਔਰਤ ਗੁਜ਼ਰੀ ਹੈ। ਉਹਨੇ ਆਖਿਆ ਯਾਰ ਔਰਤ ਗੁਜ਼ਰੀ ਹੈ ਜਲਾਈ ਹੈ। ਵਾਹ। ਦੂਜੇ ਨੇ ਆਖਿਆ ਯਾਰ ਹੈ ਜਲਾਈ, ਆਈ ਘਰੋਂ ਲੜ ਕੇ ਆ। ਤੀਜੇ ਨੇ ਆਖਿਆ ਯਾਰ ਘਰੋਂ ਲੜ ਕੇ ਆਈ ਹੈ ਮਾਂ ਬਣਨ ਵਾਲੀ। ਤਿੰਨ ਗਵੇੜੀ ਸਨ, ਤਿੰਨ ਮਤਲਬ ਅਕਲਮੰਦ ਸਨ ਨਾ, ਅਕਲਮੰਦ ਹੈ ਅਨਪੜ੍ਹ ਸਨ। ਠੀਕ। ਚਲੋ ਥੋੜੇ ਅੱਗੇ ਗਏ, ਖੁਰਾ ਨਜ਼ਰ ਆਇਆ, ਯਾਰ ਇਹ ਤੇ ਊਂਠ ਦਾ ਖੁਰਾ। ਠੀਕ ਹੈ ਯਾਰ, ਹੈ ਊਂਠ ਦਾ, ਪਰ ਇਹਦਾ ਮਾਲਕ ਨਾਲ ਨਹੀਂ। ਸਹੀ ਹੈ। ਠੀਕ ਹੈ। ਉਹਨੇ ਆਖਿਆ ਮਾਲਕ ਨਾਲ ਨਹੀਂ, ਪਰ ਇਹਦੇ ਉੱਤੇ ਸ਼ਹਿਦ ਲੱਦਿਆ। ਤੀਜੇ ਨੇ ਆਖਿਆ ਯਾਰ ਸ਼ਹਿਦ ਹੀ ਲੱਦਿਆ, ਪਰ ਹੈ ਇੱਕ ਅੱਖ ਤੋਂ ਕਾਣਾ। ਇੰਨੀਆਂ ਜੇ ਉਹ ਗੱਲਾਂ ਕਰਦੇ ਨੇ ਤੇ ਪਿੱਛੋਂ ਬੁੱਢੀ ਵਾਲਾ ਬੇਲੀ ਜਲਾ ਜਿਹੜਾ ਉਹ ਅੱਪੜ ਪਿਆ। ਸਹੀ ਹੈ। ਉਹਨੇ ਆਖਿਆ ਉਹ ਭਾਈ ਜਾਣ ਵਾਲੇ ਉਹ ਵੀਰੋ, ਇੱਥੇ ਕੋਈ ਔਰਤ ਤੇ ਨਹੀਂ ਮਤਲਬ ਕੋਈ ਜਾਂਦੀ ਵੇਖੀ। ਉਹ ਇੱਕ ਜਣਾ ਆਂਦਾ ਉਹ ਜਲਾਈ ਆ, ਆਹੋ। ਦੂਜਾ ਆਂਦਾ ਘਰੋਂ ਲੜ ਕੇ ਆਈ ਆ, ਆਹੋ। ਤੀਜਾ ਆਂਦਾ ਮਾਂ ਬਣਨ ਵਾਲੀ, ਆਹੋ। ਤੇ ਇਹ ਕਿੱਧਰ ਨੂੰ ਗਈ ਹੈ? ਉਹਨਾਂ ਆਖਿਆ ਹਾਂ ਤੇ ਵੇਖੀ ਨਹੀਂ, ਸਿਰਫ ਖੁਰੇ ਤੋਂ ਹੀ ਉਹਨਾਂ ਅੰਦਾਜ਼ਾ ਲਾਇਆ। ਠੀਕ ਹੈ। ਸਿਆਣੇ ਹਨ ਨਾ। ਉਹਨਾਂ ਆਖਿਆ ਉਹ ਯਾਰ ਤੁਸੀਂ ਸਾਰਾ ਉਹਦੀ ਗੱਲ ਵੀ ਦੱਸ ਦਿਓ। ਆਂਦੇ ਨਹੀਂ ਤੇ ਤੂੰ ਮੇਰੀ ਬੁੱਢੀ ਤੇ ਤੁਹਾਡੇ ਕੋਲ, ਤੇ ਮੈਂ ਤਾਂ ਤੁਹਾਨੂੰ ਖੜਨਾ ਬਾਦਸ਼ਾਹ ਕੋਲ। ਠੀਕ ਹੋ ਗਿਆ। ਉਹਨਾਂ ਆਖਿਆ ਉਹ ਤੇ ਅਸੀਂ ਅੱਗੇ ਹੀ ਜਾਣ ਡਏ ਆ। ਚਲੋ ਜੀ, ਉਹ ਇੰਨੀ ਦੇਰ ਹੋਈ ਤੇ ਉਹ ਬੇਲੀ ਊਂਠ ਵਾਲਾ ਵੀ ਪਿੱਛੋਂ ਰਲ ਗਿਆ। ਉਹ ਭਾਈ ਆ ਇੱਥੇ ਕੋਈ ਊਂਠ ਨਹੀਂ ਜਾਂਦਾ ਵੇਖਿਆ? ਉਹਨੇ ਆਖਿਆ ਕੱਲਾ ਹੀ ਆ, ਆਹੋ। ਉੱਤੇ ਸ਼ਹਿਦ ਲੱਦਿਆ ਈ, ਆਹੋ। ਉਹ ਇੱਕ ਅੱਖੀਓਂ ਕਾਣਾ ਹੀ, ਆਹੋ। ਕਿੱਧਰ ਗਿਆ? ਉਹਨੇ ਆਖਿਆ ਯਾਰ ਹਾਂ ਤੇ ਵੇਖਿਆ ਹੀ ਨਹੀਂ। ਨਾ ਖੁਦਾ ਦਿਓ ਬੰਦਿਓ, ਸਾਰੀ ਗੱਲ ਦੱਸਣ ਦਿਓ, ਨਾਲੇ ਆਂਦੇ ਵੇਖਿਆ ਹੀ ਨਹੀਂ। ਕਹਾਣੀ ਇਹ ਵੀ ਖੁਰੇ ਦੀ, ਕਹਾਣੀ ਇਹ ਵੀ ਅੰਦਾਜ਼ੇ ਦੀ, ਤਜਰਬੇ ਦੀ ਅਕਲ। ਠੀਕ। ਚਲੋ ਜੀ, ਉਹ ਹੁਣ ਬਾਦਸ਼ਾਹ ਦੀ ਅਦਾਲਤ ਦੇ ਵਿੱਚ ਪੇਸ਼ ਹੋ ਗਏ। ਉਹ ਔਰਤ ਵਾਲੇ ਨੇ, ਅਸਲ ਇਹ ਗੱਲ ਅੱਗੇ ਜਾ ਕੇ ਚੱਲਣੀ ਹੈ ਥੋੜ੍ਹੀ ਵਾਵਾ। ਉਹ ਬਾਦਸ਼ਾਹ ਨੇ, ਉਹਨਾਂ ਨੇ ਸਵਾਲ ਕੀਤਾ, ਉਹ ਬੁੱਢੀ ਵਾਲੇ ਨੇ, ਵੀ ਐਸਾ ਤਰ੍ਹਾਂ ਜੀ ਇਹ ਮੇਰੀ ਬੁੱਢੀ ਦੇ ਮੁਤਲਕਾ ਸਾਰਾ ਨਿਸ਼ਾਨਦੇਹੀ ਦਿੰਦੇ ਨੇ
ਤੇ ਆਂਦੇ ਨੇ ਹਾਂ ਵੇਖੀ ਨੇ, ਮੰਨਦੇ ਨੇ। ਚਲੋ ਬਾਦਸ਼ਾਹ ਨੇ ਪੁੱਛਿਆ ਓਏ ਤੈਨੂੰ ਕਿਵੇਂ ਪਤਾ ਲੱਗਾ ਇਹ ਜਲਾਈ ਹੈ? ਉਹਨੇ ਆਖਿਆ ਜੀ ਇਹ ਜਿਹੜੇ ਜਲਾਏ ਲੋਕ ਨੇ ਤਾਣੀਆਂ ਤੜਦੇ ਨੇ, ਕੁਤਰੀ ਚਾਲ ਚੱਲਦੇ ਨੇ। ਠੀਕ ਹੈ, ਉਹ ਕੁਤਰੀ ਚਾਲ ਸੀ, ਮੈਂ ਹਿਸਾਬ ਲਾਇਆ ਇਹ ਜਲਾਈ ਹੈ। ਦੂਜੇ ਨੂੰ ਆਖਿਆ ਤੈਨੂੰ ਕਿਵੇਂ ਪਤਾ ਲੱਗਾ ਇਹ ਘਰੋਂ ਲੜ ਕੇ ਆਈ ਹੈ? ਉਹਨੇ ਆਖਿਆ ਜੀ ਉਹ ਥੋੜ੍ਹੀ ਚੱਲਦੀ ਸੀ ਤੇ ਉਹ ਪਿੱਛੇ ਮੁੜ ਕੇ ਵਹਿੰਦੀ ਸੀ, ਤੇ ਜਦੋਂ ਬੰਦਾ ਪਿੱਛੇ ਮੁੜ ਕੇ ਵਹਿੰਦਾ ਨਾ ਤਾਂ ਉਹਦਾ ਜਿਹੜਾ ਪੈਰ ਹੈ ਵੀ ਥੋੜਾ ਇੰਜ ਮੋਸ ਖਾਂਦਾ। ਠੀਕ ਹੈ। ਉਹ ਬਾਰ-ਬਾਰ ਖੁਰੇ ਨੇ ਮੋਸ ਖਾਧੀ ਤੇ ਮੈਂ ਕਿਹਾ ਯਾਰ ਇਹ ਘਰੋਂ ਲੜ ਕੇ ਆਈ ਹੈ, ਪਿੱਛੇ ਵਹਿੰਦੀ ਹੈ ਪਈ। ਉਹ ਤੀਜੇ ਨੂੰ ਪੁੱਛਿਆ ਤੈਨੂੰ ਕਿਸ ਤਰ੍ਹਾਂ ਬਾਈ ਪਤਾ ਲੱਗਿਆ ਇਹ ਮਾਂ ਬਣਨ ਵਾਲੀ? ਉਹਨੇ ਆਖਿਆ ਜੀ ਉਹ ਥੋੜਾ ਸਫ਼ਰ ਕਰਦੀ ਸੀ, ਬਹਿ ਜਾਂਦੀ ਸੀ, ਤੇ ਜਦੋਂ ਉਹ ਬਹਿ ਕੇ ਉੱਠਦੀ ਸੀ ਤੇ ਇਹ ਹੱਥ ਦਾ ਆਸਰਾ ਲੈ ਕੇ ਉੱਠ। ਸਹੀ ਹੈ। ਠੀਕ ਹੈ, ਉਹ ਹੱਥ ਦਾ ਇੱਥੇ ਨਿਸ਼ਾਨ ਲੱਗਾ ਸੀ ਤੇ ਮੈਂ ਸਮਝਿਆ ਇਹ ਮਾਂ ਬਣਨ ਵਾਲੀ। ਉਹਨੇ ਆਖਿਆ ਯਾਰ ਇਹਨਾਂ ਕੋਲ ਤੇਰੀ ਬੁੱਢੀ ਨਹੀਂ, ਇਹ ਤਾਂ ਕੋਈ ਬੰਦੇ ਹੀ ਸਿਆਣੇ ਨੇ, ਤਜਰਬੇ ਨਾਲ ਗੱਲ ਕਰਦੇ ਰਹੇ। ਠੀਕ ਹੈ। ਉਨੀ ਦੇਰ ਹੁਣ ਊਠ ਵਾਲਾ ਕੂ ਪਿਆ। ਉਹਨੇ ਆਖਿਆ ਜੀ ਮੇਰਾ ਇਹ ਊਠ ਨਹੀਂ ਦਿੰਦੇ, ਮੇਰਾ ਊਠ ਇਹਨਾਂ ਕੋਲ ਸਾਰੀਆਂ ਨਿਸ਼ਾਨੀਆਂ ਦੱਸ ਦੇਣ। ਉਹਨੇ ਆਖਿਆ ਓਏ ਤੈਨੂੰ ਕਿਵੇਂ ਪਤਾ ਲੱਗਾ ਸੀ ਵੀ ਊਠ ਇਕੱਲਾ ਮਾਲਕ ਨਾਲ ਨਹੀਂ? ਉਹਨੇ ਆਖਿਆ ਜੀ ਉਹ ਜਾਂਦਾ ਇਹਨਾਂ ਦਾ ਕਦੀ ਪੈਰ ਇੱਧਰ ਪੈਂਦਾ ਕਦੀ ਇੱਧਰ, ਮੈਂ ਸਮਝਿਆ ਇਹਦਾ ਮਾਲਕ ਨਾਲ ਨਹੀਂ, ਜੇ ਮਾਲਕ ਨਾਲ ਹੁੰਦਾ ਸਿੱਧਾ ਹੀ ਟੁਰਿਆ ਜਾਂਦਾ। ਠੀਕ ਹੈ, ਠੀਕ ਹੋ ਗਿਆ। ਉਹ ਦੂਜਾ ਤੈਨੂੰ ਕਿਵੇਂ ਪਤਾ ਲੱਗਾ ਇਹਦੇ ਉੱਤੇ ਸ਼ਹਿਦ ਹੈ? ਉਹਨੇ ਆਖਿਆ ਜੀ ਉਹ ਜਿੱਥੋਂ ਲੰਘਦਾ ਸੀ ਨਾ ਤੇ ਦਰਖਤਾਂ ਦੇ ਉੱਤੇ ਸ਼ਹਿਦ ਦੀਆਂ ਮੱਖੀਆਂ ਤੇ ਸ਼ਹਿਦ ਜਿਹੜਾ ਨਾ ਚਿਮਕਦਾ ਹੈ। ਠੀਕ, ਤੇ ਮੈਂ ਹਿਸਾਬ ਲਿਆ ਵੀ ਇਸੇ ਊਠ ਤੇ ਹੀ ਲੱਦਿਆ। ਚਲੋ ਤੀਜੇ ਨੂੰ ਪੁੱਛਿਆ ਤੈਨੂੰ ਕਿਵੇਂ ਪਤਾ ਲੱਗਾ ਵੀ ਇਹ ਊਠ ਖਾਣਾ? ਉਹਨੇ ਆਖਿਆ ਯਾਰ ਉਹ ਟੁਰਿਆ ਜਾਂਦਾ ਸੀ, ਉਹ ਸੜਕ ਦੇ ਦੋਹੀਂ ਪਾਸੇ ਕਿੱਕਰ ਹਨ, ਇੱਕ ਪਾਸੇ ਉਹਨੇ ਛੇੜਿਆ ਹੀ ਨਹੀਂ, ਇੱਕ ਪਾਸੇ ਖਾਈ ਜਾਂਦਾ ਸੀ। ਮੈਂ ਕਿਹਾ ਇਹਨੂੰ ਇੱਧਰੋਂ ਲੱਭਦਾ ਹੀ ਨਹੀਂ ਤੇ ਇਹ ਕਾਣਾ? ਉਹ ਬਾਦਸ਼ਾਹ ਨੇ ਹਿਸਾਬ ਲਿਆ ਵੀ ਬੰਦੇ ਸਿਆਣੇ ਨੇ। ਉਹਨੇ ਆਖਿਆ ਯਾਰ ਇਹ ਤੁਹਾਡਾ ਮਾਲ ਇਹਨਾਂ ਕੋਲ ਨਹੀਂ, ਜਾਓ ਤੁਸੀਂ। ਉਹਨੇ ਆਖਿਆ ਬਾਦਸ਼ਾਹ ਸਾਡਾ ਵੀ ਕੋਈ ਮਸਲਾ ਹੀ, ਸਾਡਾ ਵੀ ਹੱਲ ਕਰ। ਉਹਨੇ ਆਖਿਆ ਬਈ ਕੀ? ਉਹਨੇ ਆਖਿਆ ਬਈ ਸਾਡਾ ਮਸਲਾ ਇਹ ਹੈ ਕਿ ਸਾਡੇ ਬਾਪ ਨੇ ਮਰਦੇ ਵਕਤ ਇਹ ਗੱਲ ਕਹੀ ਹੈ ਕਿ ਤੁਹਾਡੇ ਤਿੰਨਾਂ ਚੋਂ ਇੱਕ ਜਾਇਦਾਦ ਦਾ ਹੱਕਦਾਰ ਨਹੀਂ। ਬਾਦਸ਼ਾਹ ਹੁਣ ਕੀ ਦੱਸੇ ਜੀ? ਇਸ ਸਵਾਲ ਦਾ ਤਾਂ ਉਹਦੇ ਕੋਈ ਜਵਾਬ ਹੀ ਹੈ ਨਹੀਂ। ਆਪ ਹੀ ਕਿਹਨੂੰ ਕਹਿ ਸਕਦਾ ਹੈ ਕਿ ਤੂੰ ਹਰਾਮ ਦਾ? ਠੀਕ ਹੈ। ਉਹਨੇ ਆਖਿਆ ਯਾਰ ਕੋਈ ਮਸਲਾ ਨਹੀਂ, ਤੁਸੀਂ ਇੱਥੇ ਰਹੋ, ਸੁਬਾਹ ਤੁਹਾਡਾ ਕੋਈ ਨਿਆਂ ਕਰਾਂਗਾ। ਬਾਦਸ਼ਾਹ ਨੇ ਅਦਾਲਤ ਬੰਦ ਕੀਤੀ, ਆਪਣੇ ਘਰ ਚਲਾ ਗਿਆ। ਉੱਥੇ ਜਾ ਕੇ ਕੱਪੜੇ ਬਦਲਦਾ ਫਿਰਦਾ, ਕਦੀ ਇੱਧਰ ਜਾਂਦਾ ਕਦੀ ਇੱਧਰ। ਨਾਲ ਉਹ ਗੁੱਸੇ ਦੇ ਨਾਲ ਗੱਲਾਂ ਕਰੀ ਜਾਂਦਾ ਰਿਹਾ ਕਿ ਯਾਰ ਵੇਖੋ ਕਿਹੋ ਜਿਹਾ ਵਕਤ ਆ ਗਿਆ, ਕਿਵੇਂ ਦੇ ਹੁਣ ਸਾਡੇ ਕੋਲ ਸਵਾਲ ਆਉਣ ਡੈ ਪਏ ਨੇ, ਫੈਸਲੇ ਆਉਂਦੇ, ਅਸੀਂ ਕਿਹਨੂੰ ਕਹੀਏ ਤੂੰ ਲਾਲਦਾ ਤੇ ਤੂੰ ਰਾਮ ਦਾ? ਉਹਦੀ ਬੱਚੀ ਸੁਣ ਰਹੀ ਸੀ। ਉਹਨੇ ਆਖਿਆ ਬਾਜੀ ਕੀ ਪਰੇਸ਼ਾਨੀ? ਉਹਨੇ ਦੱਸਿਆ ਵੀ ਪੁੱਤਰ ਹੈ ਪਰੇ। ਉਹਨੇ ਆਖਿਆ ਕੋਈ ਮਸਲਾ ਨਹੀਂ, ਇਹ ਪਰੇਸ਼ਾਨੀ ਹੱਲ ਕਰ ਲੈਂਦੇ, ਉਹਨਾਂ ਨੂੰ ਤੁਸੀਂ ਘਰ ਬੁਲਾਓ। ਉਹ ਜੀ ਕਾਸਦ ਉਹਨਾਂ ਨੂੰ ਲੈਣ ਚਲਾ ਗਿਆ। ਬਾਦਸ਼ਾਹ ਜਾਦੀ ਨੂੰ ਉਹਨਾਂ ਦਾ ਤਿੰਨਾਂ ਬੈਠਕਾਂ 'ਚ ਅਲਾਦਾ ਇੰਤਜ਼ਾਮ ਕਰ ਦਿੱਤਾ। ਜਦੋਂ ਆਏ ਉਹ ਪਹਿਲੇ ਕੋਲ ਬਾਦਸ਼ਾਹ ਜਾਦੀ ਗਈ, ਉਹਨੇ ਆਖਿਆ ਵੀ ਤੂੰ ਇਸ ਟਾਈਮ ਸ਼ਾਹੀ ਮਹਿਮਾਨ ਹੈ, ਗੱਲ ਕਰ ਕੀ ਖਾਏਂਦਾ? ਠੀਕ ਹੈ। ਉਹਨੇ ਆਖਿਆ ਜੀ ਮੈਂ ਖਾਵਾਂਗਾ ਕਬਾਬ, ਦੇਸੀ ਬੱਕਰਾ ਹੋਏ ਉਹਦੇ ਕਬਾਬ ਹੋਣ। ਉਹਨੇ ਆਖਿਆ ਠੀਕ ਹੈ। ਦੂਜੇ ਨੂੰ ਪੁੱਛਿਆ ਵੀ ਹਾਂ ਬਾਈ ਤੂੰ? ਉਹਨੇ ਆਖਿਆ ਜੀ ਮੈਂ ਆਪਣਾ ਕਾਮੋਂ ਕੀ ਸਾਈਡ ਦੀ ਮੁੰਜੀ ਹੋਏ, ਅੱਛਾ, ਕਰਨਲ ਬਾਸਮਤੀ ਹੋਏ, ਉਹਦਾ ਜ਼ਰਦਾ ਪੱਕਿਆ ਹੋਏ। ਜਦੋਂ ਇਹ ਗੱਲ ਹੁੰਦੀ ਤੇਰੇ ਮੂੰਹ 'ਚ ਪਾਣੀ ਆਉਂਦਾ, ਮੈਨੂੰ ਸ਼ੱਕ ਤੂੰ ਵੀ ਜ਼ਰਦੇ ਦਾ ਹੈ ਘਰ। ਅੱਛਾ, ਉਹ ਜਨਾਬ ਮੈਂ ਉਹ ਖਾਣੇ ਪਸੰਦ ਕਰਾਂ। ਅੱਛਾ ਠੀਕ ਹੋ ਗਿਆ। ਅੱਛਾ ਤੀਸਰੇ ਕੋਲ ਗਏ, ਉਹੀ ਬੱਚੀ। ਉਹਨੇ ਆਖਿਆ ਜੀ ਪਹਿਲੇ ਤੋੜ ਦੀ ਸ਼ਰਾਬ ਹੋਏ ਦੇਸੀ ਮੈਂ ਪੀਣੀ ਪਸੰਦ ਕਰ। ਕੋਈ ਗੱਲ ਨਹੀਂ। ਉਹ ਹੁਕਮ ਦਿੱਤਾ ਆਪਣੇ ਮੁਲਾਜ਼ਮਾਂ ਨੂੰ, ਉਹਨਾਂ ਹਰ ਸ਼ੈ ਉਸੇ ਵਕਤ ਤਿਆਰ ਕਰ ਦਿੱਤੀ। ਉਹ ਪਹਿਲੇ ਨੇ ਕੀ ਕੀਤਾ, ਜਦੋਂ ਕਬਾਬ ਮੂੰਹ 'ਚ ਪਾਇਆ ਕਬਾਬ ਥੁੱਕ ਦਿੱਤਾ। ਉਹਨੇ ਆਖਿਆ ਚੰਗੇ ਬਾਦਸ਼ਾਹਾਂ ਦੇ ਪ੍ਰਾਹੁਣੇ ਆ, ਮੰਗਿਆ ਸੀ ਕਬਾਬ ਬੱਕਰੇ ਦਾ ਤੇ ਮਿਲ ਗਿਆ ਕੁੱਤੇ ਦਾ। ਦੂਜੇ ਨੇ ਲਾਈ ਮੂੰਹ ਨੂੰ ਤੇ ਉਹਨੇ ਆਖਿਆ ਯਾਰ ਚੰਗੇ ਸੀ ਬਾਦਸ਼ਾਹਾਂ ਦੇ ਪ੍ਰਾਹੁਣੇ ਆ, ਮੁੰਜੀ ਵੀ ਕਰਨ ਵਾਲਾ ਹੈ ਵੀ ਉੱਥੋਂ ਦੀ ਕੰਮ ਕੀ ਦੀ, ਪਰ ਇਹ ਚੌਲ ਜਿਹੜੇ ਨੇ ਖੋਤੇ ਦੇ ਪਿਸ਼ਾਬ 'ਚ ਬਣਾ ਤੇ। ਤੀਜੇ ਨੇ ਲਾਈ ਸ਼ਰਾਬ ਮੂੰਹ ਨੂੰ, ਉਹਨੇ ਪਰਾਂ ਥੁੱਕ ਦਿੱਤੀ। ਉਹਨੇ ਆਖਿਆ ਸ਼ਰਾਬ ਪਹਿਲੇ ਤੋੜਦੀ ਹੈ, ਪਰ ਇਹ ਭਾਂਡਾ ਤੇ ਦੱਬਿਆ ਸੀ ਕਬਰਾਂ ਵਿੱਚ। ਬਾਦਸ਼ਾਹ ਜਿਆਦੀ ਹੈਰਾਨ ਪਰੇਸ਼ਾਨ ਵੀ ਇਹ ਕਿਹੜਾ ਸਿਆਪਾ ਪੈ ਗਿਆ, ਉਹ ਸਵਾਲ ਤੇ ਇਹਨਾਂ ਦਾ ਪਿੱਛੇ ਰਹਿ ਗਿਆ, ਇਹਨਾਂ ਅੱਗੋਂ ਨਵੇਂ ਸਵਾਲ ਖੜੇ ਕਰ ਦਿੱਤੇ ਨੇ, ਨਵੀਂ ਪਸੂੜੀ ਪਾਤੀ ਹੈ। ਉਹ ਜੀ ਸਾਰਾ ਟੀਮ ਜਿਹੜੀ ਇਕੱਠੀ ਕੀਤੀ, ਉਹ ਆੜਤੀ ਤੱਕ ਜ਼ਿਮੀਂਦਾਰ ਤੱਕ, ਉਹ ਬੱਕਰਾ ਜਿਹੜੇ ਮਤਲਬ ਉਹ ਮੁਲਾਜ਼ਮਾਂ ਨੂੰ ਪੁੱਛਿਆ ਵੀ ਤੁਸੀਂ ਭਈਆ ਕਿਹੜਾ ਕੰਮ ਕੀਤਾ? ਉਹਨਾਂ ਆਖਿਆ ਬੀਬੀ ਜੀ ਅੱਧੀ ਰਾਤ ਦਾ ਟਾਈਮ ਸੀ ਜਦੋਂ ਤੁਸੀਂ ਸਾਨੂੰ ਆਖਿਆ, ਤੋ ਟਾਈਮ ਤੇ ਕਸਾਈਆਂ ਦੀਆਂ ਦੁਕਾਨਾਂ ਹੀ ਬੰਦ, ਅਸੀਂ ਤਾਂ ਫਲਾਣੀ ਮਾਈ ਕੋਲੋਂ ਬੱਕਰਾ ਲਿਆਏ ਆ, ਲਿਆ ਕੇ ਇੱਥੇ ਹਾਂ ਜਿਬਾ ਕੀਤਾ, ਜਿਬਾ ਕਰਕੇ ਅਸੀਂ ਹੱਥੀਂ ਇਹ ਕਬਾਬ ਬਣਾਏ ਨੇ, ਇਹ ਤਾਂ ਬੰਦਾ ਹੀ ਤੁਹਾਡਾ ਕੋਲ ਪਾਗਲ ਹੈ। ਉਹ ਮਾਈ ਨੂੰ ਸੱਦਿਆ, ਮਾਈ ਨੇ ਆਖਿਆ ਬੰਦਾ ਤੁਹਾਡਾ ਸੱਚਾ। ਉਸ ਟਾਈਮ ਜਦੋਂ ਇਹ ਛੋਟਾ ਜਿਹਾ ਬੱਚਾ ਸੀ ਨਾ, ਤੇ ਮੇਰੇ ਘਰ ਇੱਕ ਕੁੱਤੀ ਵੀ ਸੂਈ, ਬੱਕਰੀ ਸੂਈ ਕੁੱਤੀ ਸੂਈ। ਇਹ ਸਾਰਾ ਦਿਨ ਇਕੱਠੇ ਹੀ ਖੇਡਦੇ ਰਹਿੰਦੇ ਹਨ ਬੱਚੇ, ਤੇ ਕਦੀ ਇਹ ਬੱਕਰੀ ਦਾ ਦੁੱਧ ਪੀ ਜਾਂਦੇ ਹਨ ਤੇ ਕਦੀ ਕੁੱਤੀ ਦਾ ਪੀ ਜਾਂਦੇ ਹਨ। ਇਹਨੇ ਕੁੱਤੀ ਦਾ ਦੁੱਧ ਪੀਤਾ ਇਹਦੇ ਉਹਨਾਂ ਬੱਚਿਆਂ ਦੇ ਨਾਲ, ਤੇ ਇਹ ਬੰਦਾ ਬੜਾ ਸਿਆਣਾ ਹੈ। ਉਹਨੇ ਕਿਹਾ ਓਕੇ ਹੋ ਗਿਆ। ਉਹ ਦੂਜੇ ਦਾ ਉਹ ਜੀ ਆੜਤੀ ਆਇਆ, ਜ਼ਿਮੀਂਦਾਰ ਆਇਆ, ਜ਼ਿਮੀਂਦਾਰ ਨੇ ਆਖਿਆ ਬਈ ਇਹ ਤੁਹਾਡਾ ਬੰਦਾ ਸੱਚਾ,
ਇਸ ਵਾਸਤੇ ਕਿ ਮੈਂ ਮੇੜ ਦੇ ਵਿੱਚ ਖੋਤੀ ਜਿਉਂਦਾ ਰਿਹਾ, ਇਹਨੇ ਉਹ ਸਾਰ ਫੜੇ, ਠੀਕ ਹੋ ਗਏ। ਉਹ ਤੀਜਾ ਉਹ ਮਤਲਬ ਜਿਹੜਾ ਠੇਕੇਦਾਰ ਸੀ ਉਹਨੇ ਆਖਿਆ ਕੰਜਰਾ ਇੱਕ ਤਾਂ ਕੰਮ ਹੀ ਗਲਤ ਕਰਨਾ, ਸ਼ਰਾਬ ਵੇਚਣਾ, ਦੂਜਾ ਭਾਂਡਾ ਘਰਾਂ 'ਚ ਨੱਪਣਾ, ਕਿੱਡਾ ਤੂੰ ਜ਼ਾਲਮ ਹੈ। ਉਹਨੇ ਆਖਿਆ ਨਹੀਂ ਐਸਾ ਨਹੀਂ। ਮੈਂ ਇੱਕ ਦਿਨ ਨਾਲ ਦੇ ਪਿੰਡ ਗਿਆ ਹਾਂ ਅਤੇ ਉਹ ਹਿੰਦੂਆਂ ਨੇ ਮੜੀ ਸਾੜੀ ਸੀ, ਉਹ ਸਾੜ ਕੇ ਟੁਰ ਗਏ। ਹੁਣ ਉਹ ਬੁੱਝ ਗਈ, ਉੱਥੇ ਕੋਈ 2 ਚੋ ਪਏ, ਹੁਣ ਮੈਂ ਫੜ ਲਿਆ, ਉਹਦੇ ਨਾਲ ਸ਼ਰਾਬ ਬਣਾਈ ਹੈ। ਅਤੇ ਇਹ ਬੰਦਾ ਹੀ ਕੋਈ ਬਹੁਤ ਸਿਆਣਾ, ਉਹਦੇ ਅਸਾਰ ਪਛਾਣਦਾ। ਉਹਨਾਂ ਠੀਕ ਹੋ ਗਿਆ। ਬਾਦਸ਼ਾਹ ਜਾਦੀ ਨੇ ਆਖਿਆ ਵੀ ਵੀਰ ਤੁਹਾਡਾ ਫੈਸਲਾ ਸਾਡੇ ਕੋਲ ਨਹੀਂ ਹੋਣਾ, ਅੱਛਾ ਤੁਸੀਂ ਸਾਡੇ ਤੋਂ ਭਾਰੇ ਹੋ, ਹੋਰ ਕੋਈ ਲੱਭੋ। ਉਹਨਾਂ ਆਖਿਆ ਕੋਈ ਗੱਲ ਨਹੀਂ, ਅਸੀਂ ਅਗਲੀ ਬਾਦਸ਼ਾਹੀ ਟੁਰ ਜਾਂਦੇ ਹਾਂ। ਉਦੋਂ ਰਿਆਸਤਾਂ ਛੋਟੀਆਂ ਹਨ, ਇਹ ਵੀ ਚੀਜ਼ ਤੇਰੇ ਛੋਟੀਆਂ ਰਿਆਸਤਾਂ ਦੇ ਛੋਟੇ, ਉਹ ਅਗਲੀ ਰਿਆਸਤ ਵੱਲ ਟੁਰੇ ਨਾ, ਅਤੇ ਅੱਗੇ ਨਾ ਏਡੇ ਏਡੇ ਛੋਟੇ ਬੱਚੇ ਡੇ ਹਨ ਖੇਡਣ, ਡੰਗਰ ਚਾਰਦੇ ਖੇਡਦੇ। ਉਹ ਇੱਕ ਮੀਟੀ ਖੇਡ ਰਹੇ ਹਨ, ਵਿੱਚ ਹੀ ਬਾਦਸ਼ਾਹ, ਵਿੱਚ ਹੀ ਮਤਲਬ ਵਜ਼ੀਰ, ਵਿੱਚ ਹੀ ਫੌਜਾਂ, ਸਾਰਾ ਕੁਛ। ਉਹ ਜਿਹੜਾ ਬਾਦਸ਼ਾਹ ਨਾ ਉਹਨੂੰ ਇੱਕ ਉਹਨਾਂ ਨੇ ਨਾ ਪੁਲੀ ਦੇ ਉੱਤੇ ਬਾਇਆ ਸੀ, ਉੱਚੀ ਜਗ੍ਹਾ ਦੇ ਉੱਤੇ। ਉਹਦੀ ਦੂਰੋਂ ਨਜ਼ਰ ਪਈ ਵੀ ਉਹ ਬੰਦੇ ਤਰੇ ਕਿੱਧਰ ਆਉਣ ਡੇ ਵਿੱਚੋਂ ਦੀ। ਉਹਨੇ ਉਹ ਆਪਣੀ ਫੌਜ ਨੂੰ ਹੁਕਮ ਦਿੱਤਾ ਵੀ ਜਾਓ ਇਹਨਾਂ ਨੂੰ ਲਿਆਓ ਉਰਾਂ ਬੁਲਾ ਕੇ। ਉਹ ਬੱਚੇ ਦੌੜੇ ਅੱਗੇ ਚਲੇ ਗਏ। ਉਹਨਾਂ ਜਾ ਆਖਿਆ ਵੀ ਤੁਹਾਨੂੰ ਤਾਂ ਸਾਡਾ ਬਾਦਸ਼ਾਹ ਸੱਦਦਾ। ਉਹਨਾਂ ਸੋਚਿਆ ਯਾਰ ਜੇ ਨਾ ਗਏ ਤੇ ਇਹ ਬੱਚੇ ਨੇ ਸਾਨੂੰ ਢੇਮਾ ਮਾਰਨਗੇ, ਐਵੇਂ ਸਾਡੇ ਕੱਪੜੇ ਪੜਨਗੇ ਤੇ ਅਸੀਂ ਇੰਜ ਜੀ ਜਾਣ ਇੰਜ ਹੋ ਜਾਈਏ। ਚਲੋ ਮਿਲਦੇ ਉਹ ਉਧਰ ਨੂੰ ਚਲੇ ਗਏ। ਉਹਨੇ ਪੁੱਛਿਆ ਹਾਂ ਬਈ ਉਹ ਬਾਦਸ਼ਾਹ ਜੀ ਹੀ ਬਈ ਤੁਸੀਂ ਕਿੱਧਰ? ਉਹਨਾਂ ਦੱਸਿਆ ਵੀ ਯਾਰ ਇਹ ਮਾਮਲਾ ਸਾਡਾ, ਤੋ ਇਹਦੇ ਕੋਲੋਂ ਫੈਸਲਾ ਨਹੀਂ ਹੋਇਆ, ਹੁਣ ਅਗਲੇ ਕੋ ਕਰਵਾਉਣ ਜਾਣ ਡਏ ਆ। ਉਹਨੇ ਆਖਿਆ ਤੁਸੀਂ ਉਹ ਦੱਸੋ ਮੈਨੂੰ ਸਵਾਲ, ਮੈਂ ਹੁਣੇ ਕਰ ਦਿੰਦਾ, ਮੈਂ ਤੁਹਾਡਾ ਹੁਣੇ ਫੈਸਲਾ ਕਰਨਾ। ਠੀਕ ਹੈ। ਉਹਨਾਂ ਸਵਾਲ ਦੱਸ ਦਿੱਤਾ। ਉਹਨੇ ਆਖਿਆ ਇਹ ਵੀ ਕੋਈ ਮੁਸ਼ਕਿਲ ਸਵਾਲ ਹੈ, ਮੈਂ ਹੁਣੇ ਤੁਹਾਡਾ ਹੱਲ ਕਰਨਾ। ਕੋਲ ਛਪੜੀ ਸੀ, ਉਹਨਾਂ ਆਖਿਆ ਛਪੜੀ ਦੇ ਵਿੱਚੋਂ ਮਿੱਟੀ ਲਿਆਓ ਕੱਢ ਕੇ। ਉਹਨਾਂ ਕੱਢੀ। ਉਹਨੇ ਆਖਿਆ ਇਹਨੂੰ ਗੋ ਕੇ ਇੱਕ ਇਨਸਾਨੀ ਪੁਤਲਾ ਤਿਆਰ ਕਰੋ। ਉਹਨਾਂ ਕਰ ਦਿੱਤਾ। ਉਹਨਾਂ ਤਿੰਨਾਂ ਨੂੰ ਆਖਿਆ ਵੀ ਕਿ ਆ ਕਿੱਲੇ ਦੀ ਨਾ ਲੈਦਾ ਗੁੱਠ ਤੇ ਤੂੰ ਉਸ ਤੇ ਤੂੰ ਬਹਿ ਜਾਓ। ਉਹ ਜਾ ਕੇ ਬਹਿ ਗਏ। ਇੱਕ ਨੂੰ ਸੱਦਿਆ, ਆ ਬਈ ਇੱਧਰ ਆਇਆ। ਉਹ ਮੁੰਡਾ ਆਖਣ ਲੱਗਾ ਕਿ ਤੇਰੇ ਮਗਰੋਂ ਮੈਂ ਇਹਨੂੰ ਪੁੱਛਿਆ ਇਹ ਆ ਤੇਰਾ ਬਾਪ ਤੇ ਤੇਰਾ ਕਿਹੜਾ ਮੁੰਡਾ ਹੱਕਦਾਰ ਨਹੀਂ, ਇਹਨੇ ਨਾਂ ਲਾਇਆ ਹੀ ਤੇਰਾ, ਇਹਨੂੰ ਮਾਰ 5 ਜੁੱਤੀਆਂ। ਉਹਨੇ ਆਖਿਆ ਇਹ ਤੂੰ ਬੇਸ਼ੱਕ ਮਿੱਟੀ ਦਾ ਬਣਾ ਕੇ ਮੇਰੇ ਅੱਗੇ ਰੱਖ ਦਿੱਤਾ, ਪਰ ਇਹਨੂੰ ਤੂੰ ਨਾਂ ਤੇ ਮੇਰੇ ਵਾਲਦ ਦਾ ਦਿੱਤਾ ਨਾ, ਇਹ ਨਹੀਂ ਹੋ ਸਕਦਾ, ਇਹ ਮੇਰਾ ਵਾਲਦ ਹੈ। ਅਤੇ ਜੇ ਇਹਨੇ ਇਹ ਗੱਲ ਕਹਿ ਦਿੱਤੀ ਹੈ ਨਾ ਤੂੰ ਜਾਇਦਾਦ ਮੇਰੇ ਦੂਜੇ ਭਰਾਵਾਂ ਨੂੰ ਦੇ ਦੇ, ਮੈਂ ਜੁੱਤੀਆਂ ਨਹੀਂ ਮਾਰਨੀ, ਉਹਨਾਂ ਨੂੰ ਦੇ ਹਟ ਜਾਇਦਾਦ। ਉਹਨੇ ਆਖਿਆ ਉੱਥੇ ਹੀ ਜਾ ਕੇ ਬਹਿ ਗਿਆ। ਦੂਜੇ ਨੂੰ ਆਵਾਜ਼ ਮਾਰੀ, ਉਹਦੇ ਅੱਗੇ ਵੀ ਇਹੀ ਸਵਾਲ ਆਇਆ ਅਤੇ ਇਹ ਹੀ ਜਵਾਬ ਆਇਆ। ਠੀਕ ਹੈ, ਇਹੀ ਸਵਾਲ ਅਤੇ ਇਹ ਹੀ ਜਵਾਬ। ਉਹਨੇ ਆਖਿਆ ਉੱਥੇ ਹੀ ਜਾ ਕੇ ਬਹਿ ਜਾ। ਜਦੋਂ ਤੀਜਾ ਆਇਆ ਉਹਦੇ ਅੱਗੇ ਜਦੋਂ ਇਹ ਸਵਾਲ ਆਇਆ, ਉਹਨੇ ਆਖਿਆ ਉਹ ਪੱਠੇ ਵਾਹਵਾਂ ਵੱਡਾ ਮੈਂ, ਹਾਲ ਵਾਹਵਾਂ ਮੈਂ, ਧੁੱਪੇ ਮਰਾਂ ਮੈਂ, ਅਤੇ ਮੈਂ ਹੱਕਦਾਰ ਹੀ ਨਹੀਂ। ਤੂੰ ਮੰਨਣਾ 5 ਮੈਂ ਤਾਂ ਮਾਰਾਂਗਾ 10। ਉਹਨੇ ਦੂਜਿਆਂ ਨੂੰ ਆਖਿਆ ਆ ਜਾਓ, ਲੱਭ ਗਿਆ ਬੰਦਾ ਆ ਜੇ ਬਗੈਰਤ ਹਰਾਮ ਦਾ, ਇਹ ਨਹੀਂ ਜੇ ਜਾਇਦਾਦ ਦਾ ਹੱਕਦਾਰ। ਉੱਥੇ ਕੀ ਹੋਇਆ ਜ਼ੁਲਫਕਾਰ ਸਾਹਿਬ ਕਿ ਇੱਕ ਉਹਨਾਂ ਤਿੰਨਾਂ ਭਰਾਵਾਂ ਦੇ ਵਿੱਚ ਕਸ਼ਮਕਸ਼ ਚੱਲ ਗਏ। ਉਹਨਾਂ ਇਹ ਗੱਲ ਕਹੀ ਕਿ ਯਾਰ ਇਹ ਜਿਹੜਾ ਬੱਚਾ ਨਾ ਏਡਾ ਵੱਡਾ ਫੈਸਲਾ ਨਹੀਂ ਕਰ ਸਕਦਾ, ਜਿਹਨੂੰ ਬਾਦਸ਼ਾਹ ਨਾ ਕਰਨ ਉਹਨੂੰ ਇਹ ਬੱਚਾ ਕਰ ਗਿਆ। ਉਹਨਾਂ ਆਖਿਆ ਕਿ ਇਹ ਬੱਚਾ ਜਿਹੜਾ ਕੋਈ ਜੱਟਾਂ ਨਾਈਆਂ ਮੋਚੀਆਂ ਲਵਾਰਾਂ ਦਾ ਨਹੀਂ, ਅਗਰ ਇਹ ਬੱਚਾ ਤੇ ਕਿਸੇ ਬਾਦਸ਼ਾਹ ਦਾ ਪੁੱਤਰ ਹੈ, ਤੇ ਜੇ ਬਾਦਸ਼ਾਹ ਦਾ ਪੁੱਤਰ ਹੈ ਤੇ ਇੱਥੇ ਡੰਗਰ ਕਿਉਂ ਚਾਰਦਾ? ਜਦੋਂ ਉਹਨਾਂ ਬੱਚਿਆਂ ਨੂੰ ਪੁੱਛਿਆ ਵੀ ਇਹ ਬੱਚਾ, ਉਹਨਾਂ ਆਖਿਆ ਇਹ ਤਾਂ ਫਲਾਣੀ ਲਵਾਰੀ ਹੈ ਮਾਈ, ਉਹਦਾ ਬੱਚਾ ਹੈ, ਇਹ ਗਾਈਆਂ ਨਾ ਰੱਖੀਏ ਚਾਰਦਾ। ਉਹਨਾਂ ਉਹ ਬੱਚੇ ਨੂੰ ਸਵਾਲ ਕੀਤਾ ਵੀ ਪੁੱਤਰ ਤੂੰ ਸਾਨੂੰ ਆਪਣੇ ਘਰ ਲੈ ਜਾਏਗਾ? ਉਹਨਾਂ ਆਖਿਆ ਜੀ ਚਲੋ ਤੁਸੀਂ ਸਾਡੇ ਮਹਿਮਾਨ ਪ੍ਰਾਹੁਣੇ ਆਓ। ਉਹਨੇ ਆਪਣੇ ਸਾਥੀਆਂ ਨੂੰ ਆਖਿਆ ਵੀ ਤੁਸੀਂ ਯਾਰ ਆਉਂਦੇ ਨਾ ਮੇਰੀ ਗਾਈ ਵੀ ਨਾਲ ਲੈ ਆਏ। ਸਹੀ ਹੈ। ਜਦੋਂ ਉਹ ਘਰ ਆਏ ਉਹ ਬਜ਼ੁਰਗ ਨੂੰ ਮਿਲੇ ਮਾਈ ਨੂੰ। ਉਹਨੇ ਆਖਿਆ ਜੀ ਅੰਮਾ ਜੀ ਇਸ ਤਰ੍ਹਾਂ ਕੋਈ ਸਾਡਾ ਬਹੁਤ ਤਗੜਾ ਇੱਕ ਫੈਸਲਾ ਸੀ ਜਿਹੜਾ ਕਿ ਤੂੰ ਹੋ ਨਹੀਂ ਸੀ ਰਿਹਾ, ਤੇਰੇ ਇਸ ਪੁੱਤਰ ਨੇ ਉਹ ਫੈਸਲਾ ਕੀਤਾ। ਅੱਗੇ ਹੁਣ ਸਾਡੇ ਤਿੰਨਾਂ ਭਰਾਵਾਂ 'ਚ ਕਸ਼ਮਕਸ਼ ਆ ਗਈ ਏ ਕਿ ਇਹ ਕਿਸੇ ਨਾਈਆਂ ਮੋਚੀਆਂ ਲਵਾਰਾਂ ਦਾ ਪੁੱਤਰ ਜੱਟਾਂ ਦਾ ਨਹੀਂ, ਇਹ ਹੈ ਤੇ ਕਿਸੇ ਬਾਦਸ਼ਾਹ ਦਾ। ਇਹਦੀ ਹਕੀਕਤ ਹੁਣ ਤੂੰ ਖੋਲ੍ਹ ਸਕਣੀ। ਉਹਨੇ ਆਖਿਆ ਪੁੱਤਰ ਤੁਸੀਂ ਸੱਚੇ, ਇਹ ਪੁੱਤਰ ਕਿਸੇ ਬਾਦਸ਼ਾਹ ਦਾ। ਉਹਨੇ ਆਖਿਆ ਮੇਰੇ ਘਰ ਦੇ ਸਾਹਮਣੇ ਆ ਪੜਾਅ ਹੈ, ਬਾਦਸ਼ਾਹ ਆ ਰਿਹਾ ਉਹ ਜਾਂਦੇ ਪੜਾਓ ਕਰਦੇ ਹਨ, ਇੱਥੇ ਉਹਨਾਂ ਪੜਾਓ ਕੀਤਾ। ਰਾਤ ਦਾ ਟਾਈਮ ਸੀ, ਬਾਦਸ਼ਾਹ ਜਾਦੀ ਨੂੰ ਬੱਚੇ ਦੀ ਤਕਲੀਫ ਹੋ ਗਈ। ਉਸ ਟਾਈਮ ਉਹਨਾਂ ਨੂੰ ਕਿਸੇ ਬੀਬੀ ਦੀ ਜ਼ਰੂਰਤ ਸੀ। ਉਹਨਾਂ ਵੇਖਿਆ ਕਿ ਮੇਰਾ ਘਰ ਨਜ਼ਦੀਕ ਹੈ, ਉਹਨਾਂ ਆਣ ਕੇ ਮੈਨੂੰ ਉਠਾਇਆ। ਮੈਂ ਉੱਥੇ ਗਈਆਂ ਅਤੇ ਅੱਲਾਹ ਪਾਕ ਨੇ ਨਾ ਉਹ ਬਾਦਸ਼ਾਹ ਜਾਦੀ ਨੂੰ 2 ਬੱਚੇ ਦਿੱਤੇ ਅਤੇ ਬਾਦਸ਼ਾਹ ਜਾਦੀ ਬੇਹੋਸ਼ ਹੋ ਗਈ। ਅਤੇ ਮੇਰੀ ਔਲਾਦ ਕੋਈ ਨਹੀਂ ਸੀ, ਮੇਰੀ ਬਦਨੀਤੀ ਹੋ ਗਈ। ਮੈਂ ਇਹ ਬੱਚੇ ਨੂੰ ਕੱਪੜੇ 'ਚ ਲਪੇਟਿਆ, ਲਿਆ ਕੇ ਤੇ ਆਪਣੇ ਘਰ ਛੱਡਿਆ। ਅਤੇ ਅਜੇ ਬਾਦਸ਼ਾਹ ਜਾਦੀ ਹੋਸ਼ 'ਚ ਨਹੀਂ ਆਈ ਅਤੇ ਮੈਂ ਵਾਪਸ ਉੱਥੇ ਚਲੀ ਗਈ ਹਾਂ। ਜਦੋਂ ਉੱਥੇ ਗਈ ਹਾਂ ਅਤੇ ਬਾਅਦ ਦੇ ਵਿੱਚ ਬਾਦਸ਼ਾਹ ਜਾਦੀ ਹੋਸ਼ 'ਚ ਆਈ ਅਤੇ ਬਾਦਸ਼ਾਹ ਜਾਦੀ ਨੂੰ ਇਹ ਹੀ ਹੈ ਕਿ ਮੈਨੂੰ ਅੱਲਾ ਨੇ ਇੱਕੋ ਹੀ ਬੱਚਾ ਦਿੱਤਾ। ਸੁਬਾਹ ਹੋਈ, ਉਹਨਾਂ ਖੈਮਾ ਪੁੱਟਿਆ ਪੁੱਤਰ ਉਹ ਗਾਂ ਟੁਰ ਗਏ ਨੇ ਅਤੇ ਇਹ ਬੱਚਾ ਵਾਕਿਆ ਹੀ ਬਾਦਸ਼ਾਹਾਂ ਦਾ।
ਇਹ ਵੇਖੋ ਨਾ, ਉਹ ਭਾਵੇਂ ਅਨਪੜ੍ਹ ਸਨ, ਅਕਲ ਹੈ ਸੀ ਉਹਨਾਂ 'ਚ, ਹੈ ਅਨਪੜ੍ਹ ਸਨ, ਹੈ ਅਕਲ ਵਾਲੇ ਸਨ। ਤੇ ਇਹ ਕੋਈ ਜ਼ਰੂਰੀ ਨਹੀਂ ਅਕਲ। ਇਹ ਹੁਣ ਛੋਟਾ ਜਿਹਾ ਬੱਚਾ ਬੈਠਾ ਨਾ, ਅਗਰ ਤੁਹਾਨੂੰ ਇਹ ਕੋਈ ਅੱਛੀ ਗੱਲ ਕਰਦਾ ਤੇ ਇਹਦੀ ਸੁਣੋ। ਬਿਲਕੁਲ ਠੀਕ। ਹੋ ਸਕਦਾ ਇਹਦੀ ਅਕਲ ਤੁਹਾਡੀ ਅਕਲ ਤੇ ਹੈਵੀ ਹੋਏ। ਬਿਲਕੁਲ। ਅਸੀਂ ਜੱਟ ਜ਼ਿਆਦਾ ਇੱਥੋਂ ਵੀ ਪਿੱਛੇ ਰਹੀ ਜਾਂਦੇ ਹਾਂ। ਉਹ ਬਹਿ ਮਾਂ ਆਈ ਆ ਤੈਨੂੰ ਹਾਂ ਜੰਮਿਆ ਸੀ ਕਿ ਤੂੰ ਸਾਨੂੰ ਜੰਮਿਆ ਸੀ, ਇਹ ਬੜਾ ਗਲਤ ਲਫ਼ਜ਼ ਹੈ। ਨਹੀਂ, ਬੱਚਾ ਗੱਲ ਕਰਦਾ ਤੇ ਉਹਦੀ ਗੱਲ ਨੂੰ ਪੂਰਾ ਸੁਣੋ ਤੇ ਉਹਦੇ ਤੇ ਗੌਰ ਕਰੋ। ਅਸੀਂ ਤੇ ਆਪਣੇ ਤੋਂ ਛੋਟੇ ਨੂੰ ਬੋਲਣ ਹੀ ਨਹੀਂ ਦਿੰਦੇ। ਬਿਲਕੁਲ ਠੀਕ ਹੈ। ਲੋ ਜੀ, ਦੇਖਣ ਵਾਲਿਓ, ਚਾਚੇ ਹੋਰਾਂ ਨੇ ਅਕਲ ਦੀ ਤੇ ਤਲੀਮ ਦੀ ਜਿਹੜੀ ਵੰਡ ਸੀ ਉਹ ਕੱਢਤੀ ਹੈ। ਤੇ ਇਹਦੇ ਵਿੱਚ ਅਗਰ ਛੋਟੀ ਜਿਹੀ ਮੈਂ ਮਿਸਾਲ ਦੇਵਾਂ ਤੇ ਸਾਡੇ ਜਿੰਨੇ ਵੀ ਸਾਇੰਸਦਾਨ ਹੋਏ ਨੇ ਉਹਨਾਂ ਪਹਿਲਾਂ ਮੁਸ਼ਾਹਦਾ ਕੀਤਾ, ਕਿਤਾਬਾਂ ਬਾਅਦ 'ਚ ਛਪੀਆਂ। ਬੈਠਾ ਬੈਠਾ ਇੱਕ ਸਾਇੰਸਦਾਨ ਦੇਖਦਾ ਦਰਖਤ ਤੋਂ ਸੇਬ ਥੱਲੇ ਡਿੱਗਦੇ ਨੇ, ਸੋਚਣ ਲੱਗ ਪੈਂਦੇ ਥੱਲੇ ਕਿਉਂ ਡਿੱਗਦੇ ਨੇ, ਤਾਂ ਉਹਨੂੰ ਕਿਉਂ ਨਹੀਂ ਜਾਂਦੇ। ਇਹ ਸਿਰਫ ਅਕਲ ਦੀ ਗੱਲ ਸੀ। ਉਹ ਡਿੱਗਣ ਦੀ ਵਜ੍ਹਾ ਤੋਂ ਅੱਜ ਕਾਨੂੰਨ ਬਣ ਗਏ ਜਿਹਦੇ 'ਤੇ ਤੁਹਾਡੀਆਂ ਗੱਡੀਆਂ ਚੱਲਦੀਆਂ, ਬਾਕੀ ਸਾਰਾ ਕੁਛ ਹੁੰਦਾ। ਤੇ ਸਮਝ ਤੁਸੀਂ ਵੀ ਗਏ ਹੋਵੋਗੇ, ਸਮਝ ਅਸੀਂ ਵੀ ਗਏ ਹਾਂ। ਦੁਨੀਆ ਦੇ ਜਿਸ ਕੋਨੇ 'ਚ ਵੀ ਹੋ, ਹੱਸਦੇ ਰਹੋ, ਵੱਸਦੇ ਰਹੋ, ਰੱਬ ਰੱਬ।